ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬ੍ਰਾਜ਼ੀਲ ਦਾ ਇੱਕ ਜਹਾਜ਼ ਸਾਓ ਪੋਲੋ ਸਟੇਟ ਦੇ ਵਿੱਚ ਕ੍ਰੈਸ਼ ਹੋ ਗਿਆ, ਜਿਹਦੇ ਨਾਲ 61 ਜਾਣੇ ਜਿਹੜੇ ਉਹਨਾਂ 'ਚ 4 ਕਰੂ ਮੈਂਬਰ ਸੀ, ਬਾਕੀ ਪੈਸੰਜਰ ਸੀ, ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ ਵਿਨਹੇਡੋ ਨਾਮ ਦਾ ਜਿਹੜਾ ਸ਼ਹਿਰ ਆ, ਉੱਥੇ ਇੱਕ ਗੇਟਡ ਕਮਿਊਨਿਟੀ ਵਾਲਾ ਏਰੀਆ ਆ, ਉੱਥੇ ਇਹ ਜਹਾਜ਼ ਡਿੱਗਿਆ ਹੈਗਾ। ATR 72 ਟਵਿਨ ਇੰਜਨ ਟਰਬੋ ਪ੍ਰੋਪ ਵਾਲਾ ਇਹ ਪਲੇਨ ਸੀਗਾ, 57 ਪੈਸੰਜਰ ਤੇ 4 ਕਰੂ ਮੈਂਬਰਸ। ਤੇ ਇਸ ਤੋਂ ਪਹਿਲਾਂ ਵੀ ਜਨਵਰੀ 2023 ਦੇ ਵਿੱਚ 72 ਜਾਣਿਆਂ ਦੀ ਮੌਤ ਹੋਈ ਸੀ ਜੈਟ ਏਅਰਲਾਈਨ ਨੇਪਾਲ ਦੇ ਵਿੱਚ, ਤੇ ਉਹ ਪਲੇਨ ਜਿਹੜਾ ਸੀ ਉਹ ATR 72 ਸੀਗਾ। ਸੋ ਇਹਦੇ ਸੰਬੰਧ ਦੇ ਵਿੱਚ ਸਦਰਨ ਬ੍ਰਾਜ਼ੀਲ 'ਚ ਜਿੱਥੇ ਦੇ ਪ੍ਰੈਜ਼ੀਡੈਂਟ ਲੂਇਸ ਲੂਲਾ ਦਾ ਸਿਲਵਾ ਹੈਗੇ ਆ, ਉਹਨਾਂ ਨੇ ਜਿੰਨੇ ਵੀ ਲੋਕ ਇਕੱਠੇ ਹੋਏ ਸੀ ਉਹਨਾਂ ਨੂੰ 1 ਮਿੰਟ ਲਈ ਜਿਹੜਾ ਆ ਸਾਇਲੈਂਸ ਰਹਿਣ ਦਾ ਜਿਹੜਾ ਕਿਹਾ, ਤੇ ਵੀ ਇਹ ਜਿੰਨੇ ਵੀ ਮਾਰੇ ਗਏ ਆ ਉਹਨਾਂ ਦੀ ਯਾਦ ਦੇ ਵਿੱਚ। ਸੋ ਲੇਟਲੀ ਆਪਾਂ ਦੇਖਿਆ ਵੀ ਕਾਫੀ ਜਿਹੜੀ ਪਲੇਨ ਆ ਉਹ ਕ੍ਰੈਸ਼ ਹੋ ਰਹੇ ਆ, ਜੇ ਪਿਛਲੇ ਸਮਿਆਂ ਦੇ ਮੁਕਾਬਲੇ ਦੇਖਿਆ ਜਾਵੇ। ਜੀ ਬਿਲਕੁਲ। ਇਹ ਤਾਂ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਜਹਾਜ਼ ਕਾਗਜ਼ ਦਾ ਉਡਾਉਂਦੇ ਆ ਤੇ ਝੱਪ ਖਾ ਕੇ ਥੱਲੇ ਡਿੱਗ ਪੈਂਦਾ ਆ, ਇਹ 17,000 ਫੁੱਟ ਤੇ ਸੀਗਾ ਉਸ ਟਾਈਮ, ਜਦ ਅਚਨਚੇਤੇ ਇਹ ਥੱਲੇ ਡਿੱਗਾ ਤੇ ਬਿਲਕੁਲ ਐ ਫਲੈਟ ਹੀ, ਜਿੱਦਾਂ ਸਿੱਧਾ ਹੀ ਥੱਲੇ ਨੂੰ ਜਿਹੜਾ ਉਹ ਆ ਗਿਆ। ਉਹਦਾ ਕੋਈ ਪ੍ਰੋਪੈਲਰ ਜਿਹੜਾ ਉਹ ਚੱਲਦਾ ਨਹੀਂ ਸੀ ਨਜ਼ਰ ਆ ਰਿਹਾ। ਅਖੀਰਲੇ ਛਣਾ ਦੇ ਵਿੱਚ ਜ਼ਿੰਦਗੀ ਦੇ ਉਹਨਾਂ ਲੋਕਾਂ ਨੇ ਪਤਾ ਨਹੀਂ ਕੀ ਜਿਹੜਾ ਉਹ ਦੇਖਿਆ ਜਾਂ ਸੋਚਿਆ ਜਿਹੜਾ ਉਹ ਹੋਣਾ ਆ। ਬਹੁਤ ਵੱਡੀ ਜਿਹੜੀ ਤਰਾਸਦੀ ਆ ਉਹ ਬ੍ਰਾਜ਼ੀਲ ਦੇ ਵਿੱਚ ਵਾਪਰੀ ਆ। ਉੱਥੋਂ ਦੇ ਅਧਿਕਾਰੀ ਦੱਸ ਰਹੇ ਆ ਵੀ ਉਹਨਾਂ ਦੇ ਵਿੱਚੋਂ ਕੋਈ ਵੀ ਜਾਣਾ ਜੋ ਉੱਥੇ ਸਵਾਰ ਸੀ, ਚਾਹੇ ਉਹ ਸਵਾਰੀਆਂ ਸੀ, ਚਾਹੇ ਉਹ ਕਰੂ ਮੈਂਬਰ ਸੀ, ਉਹਨਾਂ ਚੋਂ ਕੋਈ ਵੀ ਜਿਹੜਾ ਉਹ ਨਹੀਂ ਬਚ ਸਕਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਲੋਕਲ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਆ। ਕਹਿੰਦੇ ਵੀ ਹੋਮਲੈਸ ਐਨਕੈਂਪਮੈਂਟਸ ਕਲੀਨ ਕਰੋ, ਨਹੀਂ ਤਾਂ ਸਟੇਟ ਦੀ ਫੰਡਿੰਗ ਜਿਹੜੀ ਆ ਤੁਹਾਡੀ ਅਸੀਂ ਬੰਦ ਕਰਾਂਗੇ। LA ਦੇ ਵਿੱਚ ਉਹ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਇੱਕ ਪੱਤਰਕਾਰ ਉਹਨਾਂ ਨੂੰ ਪੁੱਛ ਰਹੇ ਸੀ, ਫੌਕਸ ਵਾਲੇ, ਵੀ ਤੁਸੀਂ ਹੋਮਲੈਸ ਨੂੰ ਲੈ ਕੇ ਕਿੱਦਾਂ ਕਰ ਰਹੇ ਆ, ਕੀ ਤੁਸੀਂ ਸੰਤੁਸ਼ਟ ਆ? ਉਹਨਾਂ ਨੇ ਕਿਹਾ ਵੀ LA ਸਿਟੀ ਦੇ ਵਿੱਚ ਜੋ ਮੇਅਰ ਕੈਰਨ ਬਾਸ ਆ ਉਹ ਜੋ ਕਰ ਰਹੇ ਉਹਦੇ ਲਈ ਤਾਂ ਵਧੀਆ ਆ, 10% ਤੋਂ ਵੱਧ ਕਹਿੰਦੇ ਉਸ ਦੇ ਵਿੱਚ ਕਟੌਤੀ ਹੋਈ ਆ, ਪਰ ਜਿਹੜੀ ਜਿਹੜੀ LA ਕਾਉਂਟੀ ਵਾਲੇ ਆ ਉਹ ਇਸ ਦੇ ਵਿੱਚ ਹੱਥ ਤੇ ਹੱਥ ਧਰ ਕੇ ਬੈਠੇ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਜੋ ਕੁਝ ਮੰਗਿਆ ਸੀ ਉਹਨਾਂ ਨੂੰ ਦਿੱਤਾ ਆ, ਸਾਰੇ ਰਿਸੋਰਸਿਸ ਦਿੱਤੇ ਆ, ਮਨੀ ਵੀ ਦਿੱਤੀ ਆ, ਪਰ ਫਿਰ ਵੀ ਇਸ ਦੇ ਉੱਤੇ ਕਾਬੂ ਕਰਨ 'ਚ ਨਾਕਾਮਯਾਬ ਰਹੇ ਆ। ਰੀਸੈਂਟਲੀ ਗਵਰਨਰ ਨਿਊਸਮ ਆ, ਉਹਨਾਂ ਨੇ ਜਿਹੜਾ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਆ ਵੀ ਹੋਮਲੈਸ ਐਨਕੈਂਪਮੈਂਟਸ ਆ ਉਹਨਾਂ ਨੂੰ ਜਿਹੜਾ ਉਹ ਚੱਕਿਆ ਜਾ ਸਕਦਾ ਆ। ਇਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਉਦੋਂ ਜਾਰੀ ਕੀਤਾ ਸੀ ਜਦ ਸੁਪਰੀਮ ਕੋਰਟ ਨੇ ਇਹ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਸੀਗਾ ਵੀ ਤੁਸੀਂ ਅਨਕੈਂਪਮੈਂਟਸ ਨੂੰ ਜਿਹੜਾ ਉਹ ਚੁੱਕ ਸਕਦੇ ਹੈਗੇ ਆ। ਸੋ LA ਕਾਉਂਟੀ ਨੂੰ ਜਿਹੜੀ ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਹੈ, ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਸ਼ਹਿਰਾਂ ਨੂੰ ਜਾਂ ਉਹਨਾਂ ਕਾਉਂਟੀਜ਼ ਨੂੰ ਫਿਰ ਮਨੀ ਦੇਵਾਂਗੇ ਜਿਹੜੇ ਇਸ ਦੇ ਉੱਤੇ ਕੰਮ ਜਿਹੜਾ ਉਹ ਕਰ ਰਹੇ ਆ। ਸੋ ਗਵਰਨਰ ਦੇ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕੈਲਟਰਾਂਸ ਵਾਲੇ ਵੀ ਜਿਹੜੇ ਉਹ ਆਏ ਸੀ, ਤੇ ਉਹਨਾਂ ਨੇ ਕਹਿੰਦੇ ਵੀ ਉੱਥੋਂ ਵੀ ਕਈਆਂ ਨੇ
ਜਿਹੜੇ ਉਹ ਕਲੀਅਰ ਕੀਤੇ ਆ। ਅਲਾਮੀਡਾ ਦੀ ਕਾਊਂਟੀ ਦੇ ਨਾਲ ਇਹਨਾਂ ਦਾ ਜਿਹੜਾ ਲਾ ਐਂਡ ਆਰਡਰ ਨੂੰ ਲੈ ਕੇ ਸਿੰਘ ਫਸੇ ਪਏ ਆ, ਤੇ ਐਲਏ ਕਾਊਂਟੀ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਹੁਣ ਸਿੰਘ ਫਸ ਰਹੇ ਆ। ਇਹ ਜੇ ਆਪਾਂ ਭਵਿੱਖਬਾਣੀ ਕਰਦੇ ਜਾਈਏ ਜਾਂ ਕਿਆਸ ਰਾਈ ਲਾਉਂਦੇ ਜਾਈਏ, ਤੇ 4 ਸਾਲਾਂ ਬਾਅਦ ਗਵਰਨਰ ਗੈਵਿਨ ਨਿਊਸਮ ਆਪਣੇ ਆਪ ਨੂੰ ਪ੍ਰੈਜ਼ੀਡੈਂਸ਼ੀਅਲ ਚਿਹਰੇ ਦੇ ਤੌਰ ਦੇ ਉੱਤੇ ਇਹ ਹੁਣ ਪੇਸ਼ ਕਰਨਾ ਸ਼ੁਰੂ ਇਹਨਾਂ ਨੇ ਹੁਣੇ ਤੋਂ ਹੀ ਕਰ ਦਿੱਤਾ ਆ, ਜਿਹਦੇ ਵਿੱਚ ਇੱਕ ਕ੍ਰਾਈਮ ਦੇ ਉੱਤੇ ਸਖਤ ਸਟੈਂਡ ਤੇ ਹੋਮਲੈਸਨੈਸ ਨੂੰ ਨਜਿੱਠਣ ਦੇ ਲਈ ਸਖਤ ਸਟੈਂਡ ਦੀਆਂ ਜਿਹੜੀਆਂ ਇਹਨਾਂ ਦੇ ਭਾਸ਼ਣਾਂ ਚੋਂ ਜਾਂ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਚੋਂ ਨਜ਼ਰ ਆ ਰਿਹਾ, ਤਾਂ ਜੋ ਉਹ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਇੱਕ ਲੀਡਰ ਦੇ ਵਜੋਂ ਜਿਹੜਾ ਉਹ ਉੱਭਰ ਸਕਣ। ਇਹ ਕਿੰਨਾ ਕਾਮਯਾਬ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਚਾਹੇ ਇਸ ਦੇ ਜ਼ਰੀਏ ਹੀ ਸਹੀ, ਚੱਲ ਕੈਲੀਫੋਰਨੀਆ ਦਾ ਸੁਧਾਰ ਹੋ ਜਾਵੇ, ਇਹ ਅਲਾਮਤਾਂ ਤੋਂ ਨਿਜਾਤ ਪੈ ਜਾਵੇ, ਤਾਂ ਇਹਦੇ ਨਾਲ ਦੀ ਰੀਸ ਹੀ ਕੋਈ ਨਹੀਂ। ਬਿਲਕੁਲ ਗੈਬਨ ਨਿਊਸਮ ਹੁਣ ਜਿਹੜੀ ਉਹਨਾਂ ਦੀ ਆਖਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ 2028 ਤੇ ਆ, ਪਰ ਅਮਰੀਕਾ ਦਾ ਤੀਜਾ ਹਿੱਸਾ ਹੋਮਲੈਸਾਂ ਦਾ ਕੈਲੀਫੋਰਨੀਆ 'ਚ ਇਹਨਾਂ ਨੇ ਖੁਦ ਬਾੜਿਆ ਆ। ਇੰਨਾ ਭੱਠਾ ਬਿਠਾਲਿਆ ਕੈਲੀਫੋਰਨੀਆ ਸਟੇਟ ਦਾ, ਟੈਕਸ ਪੇਅਰ ਦਾ $24 ਬਿਲੀਅਨ ਗੈਬਨ ਨਿਊਸਮ ਨੇ ਸਪੈਂਡ ਕੀਤਾ ਆ। ਤੇ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਵੀ ਉਦਾਂ ਜਿਹੜੇ ਸ਼ਹਿਰ ਆ ਉਹ ਟੈਂਟਾਂ ਦੇ ਵਿੱਚ ਬਸੇ ਹੋਏ ਹੈਗੇ ਆ। $3.2 ਬਿਲੀਅਨ ਤਾਂ ਲੋਕਲ ਗਵਰਨਮੈਂਟ ਨੂੰ ਜਿਹੜੀ ਆ ਗ੍ਰਾਂਟ ਦਿੱਤੀ ਹੈਗੀ ਆ। ਪਰ ਇੰਨੇ ਕੈਲੀਫੋਰਨੀਆ ਦੇ ਲੋਕ ਤੰਗ ਆ ਇਸ ਟਾਈਮ ਦੇ ਉੱਤੇ, ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ, ਬੁਰਾ ਹਾਲ ਆ। ਉਹ ਸ਼ਹਿਰ ਜਿੱਥੇ ਮਿਨੀਮਮ ਘਰਾਂ ਦੀ ਪ੍ਰਾਈਸ $2 ਮਿਲੀਅਨ ਆ, ਉੱਥੇ ਵੀ ਪੂਰੀਆਂ ਦੀਆਂ ਪੂਰੀਆਂ ਸਟਰੀਟਸ ਤੁਸੀਂ ਜਿਹੜੀਆਂ ਆ ਇਹ ਟੈਂਟਾਂ ਦੇ ਨਾਲ ਭਰੀਆਂ ਦੇਖ ਸਕਦੇ ਆ। ਹੁਣ ਇਹ ਕਹਿੰਦੇ ਆ ਵੀ ਜਿਹੜੇ ਸ਼ਹਿਰ ਸਾਡੇ ਨਾਲ ਸਾਥ ਨਹੀਂ ਦਊਗੇ ਤੇ ਉਹਨਾਂ ਦੀਆਂ ਅਸੀਂ ਗ੍ਰਾਂਟਸ ਜਿਹੜੀਆਂ ਵਾਪਸ ਲੈ ਲਵਾਂਗੇ। ਤੇ ਨਾਲ ਦੀ ਨਾਲ ਉਹਨਾਂ ਨੇ ਕੈਲਟ੍ਰੈਂਸ ਜੋ ਹੈਗੀ ਆ ਸਟੇਟ ਦੀ ਆਰਗੇਨਾਈਜੇਸ਼ਨ, ਉਹਨਾਂ ਨੂੰ ਕਿਹਾ ਵੀ ਕਿਤੇ ਵੀ ਸਟੇਟ ਦੀ ਪ੍ਰਾਪਰਟੀ ਦੇ ਉੱਤੇ ਜਿਹੜੇ ਹੋਮਲੈਸਾਂ ਦੇ ਟੈਂਟ ਆ ਉਹ ਇਮੀਡੀਏਟਲੀ ਰਿਮੂਵ ਕਰੂਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਟਰੱਕਿੰਗ ਫਰਮ ਕੈਨੇਡਾ ਦੀ ਜਿਹੜੀ ਆ ਪ੍ਰਾਈਡ ਗਰੁੱਪ, ਉਸ ਨੂੰ ਲੈ ਕੇ ਗਲੋਬ ਐਂਡ ਮੇਲ ਵਾਲਿਆਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਆ। ਬੀਤੇ ਸਮੇਂ ਦੇ ਵਿੱਚ ਇਹ ਨਿਊਜ਼ ਆਈ ਸੀ ਵੀ ਜਿਹੜੇ ਪ੍ਰਾਈਡ ਗਰੁੱਪ ਵਾਲੇ ਆ ਉਹ ਬੈਂਕਰਪਸੀ ਫਾਈਲ ਕਰ ਰਹੇ ਆ, ਰੀਸਟਰਕਚਰਿੰਗ ਪਲਾਨ ਕਰ ਰਹੇ ਆ। 40 ਤੋਂ ਵੱਧ ਉਹਨਾਂ ਦੇ ਜਿਹੜੇ ਲੋਨ ਨੇ, ਉਹਨਾਂ ਦੀਆਂ ਦੇਣਦਾਰੀਆਂ ਆ, ਉਹ ਕਹਿੰਦੇ ਵੀ ਰਾਈਟ ਨਾ ਉਹ ਫੇਲ ਹੋ ਰਹੇ ਸੀ ਉਹਦੇ ਵਿੱਚ। ਉਸ ਨੂੰ ਰੀਸਟਰਕਚਰ ਕਰਨ ਦੇ ਲਈ ਪੂਰੇ ਪ੍ਰਾਈਡ ਗਰੁੱਪ ਹੋਲਡਿੰਗ ਨੂੰ ਉਸ ਦੇ ਵਿੱਚ ਕਹਿੰਦੇ ਵੀ ਉਹ ਫੇਲ ਕਾਈਂਡ ਆਫ ਹੋ ਗਏ ਆ। ਸੋ ਕਹਿੰਦੇ ਵੀ ਫਰੇਟ ਰਿਸੈਸ਼ਨ ਨੇ ਵੀ ਉਹਨਾਂ ਦਾ ਇਸ ਦੇ ਵਿੱਚ ਲੱਗ ਤੋੜਿਆ, ਤੇ ਜਿਹੜੀਆਂ ਫਾਈਨੈਂਸ਼ੀਅਲ ਇਰਰੈਗੂਲੈਰਿਟੀਜ਼ ਆ ਉਹਨਾਂ ਦੇ ਉੱਤੇ ਕਥਿਤ ਦੋਸ਼ ਜਿਹੜੇ ਆ ਉਹ ਵੀ ਲਾਏ ਗਏ ਆ। ਮਾਰਚ ਮਹੀਨੇ ਦੇ ਵਿੱਚ ਮਿਸੀਸਾਗਾ ਦੀ ਜਿਹੜੀ ਇਹ ਪ੍ਰਾਈਡ ਕੰਪਨੀ ਆ, ਇਹਨਾਂ ਨੇ ਫਾਈਲ ਕੀਤਾ ਸੀ ਕ੍ਰੈਡੀਟਰ ਜਿਹੜੀ ਪ੍ਰੋਟੈਕਸ਼ਨ ਦੇ ਲਈ ਡਿਫਾਲਟ ਕਰ ਗਏ ਸੀ 40 ਤੋਂ ਵੱਧ ਲੋਨਸ ਦੇ ਉੱਤੇ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਸਮਾਂ ਚਾਹੀਦਾ ਆ ਰੀਸਟਰਕਚਰ ਕਰਨ ਦੇ ਲਈ, ਰਾਦਰ ਦੈਨ ਵੀ ਸਾਡੇ ਜਿਹੜੇ ਐਸੈਟਸ ਆ ਉਹਨਾਂ ਨੂੰ ਵੇਚਿਆ ਜਾਵੇ। ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਇਹਨਾਂ ਦੀ ਇਹ ਜਿਹੜੀ ਮੰਗ ਆ, ਰਿਕੁਐਸਟ ਆ, ਅਰਜ਼ੋਈ ਆ, ਉਸ ਨੂੰ ਸਵੀਕਾਰ ਕਰ ਲਿਆ ਸੀਗਾ। ਹੁਣ ਜਿਹੜੀ ਨਵੀਂ ਰਿਪੋਰਟ ਫਾਈਲ ਕੀਤੀ ਗਈ ਆ ਕੱਲ ਦੀ ਵੀਰਵਾਰ ਦੀ, ਅਰਨਸਟ ਐਂਡ ਯੰਗ LLP ਪ੍ਰਾਈਡ ਦੀ ਜਿਹੜੀ ਕੋਰਟ ਦੀ ਅਪਾਇੰਟਡ ਮੋਨੀਟਰ ਆ, ਉਹਨਾਂ ਨੇ ਇਹ ਕਿਹਾ ਆ ਵੀ ਕਹਿੰਦੇ ਵੀ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਰੀਸਟਰਕਚਰਿੰਗ ਪਲਾਨ ਆ ਇਹ ਹੁਣ ਫਿਜ਼ੀਬਲ ਨਹੀਂ ਆ, ਇਹ ਯਾਨੀ ਕਿ ਹੋ ਨਹੀਂ ਸਕਦਾ, ਕਿਉਂਕਿ ਸਟੇਕ ਹੋਲਡਰ ਦੀ ਜਿਹੜੀ ਸਪੋਰਟ ਆ ਇਹਦੇ ਵਿੱਚ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਹੈਗੀ। ਸੋ ਜੌਲ ਬ੍ਰਦਰਸ ਦੇ ਦੁਆਰਾ ਇਹ 2010 ਦੇ ਵਿੱਚ ਪ੍ਰਾਈਡ ਕੰਪਨੀ ਨੂੰ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ। ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਹ ਜਿਹੜੀ ਕੰਪਨੀਆਂ ਬਹੁਤ ਤੇਜ਼ੀ ਦੇ ਨਾਲ ਵਧੀ ਸੀ। ਆਪਾਂ ਅਮਰੀਕਾ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਬ੍ਰਾਂਚਿਸ ਆ ਉਹ ਦੇਖੀਆਂ ਸੀਗੀਆਂ, ਪਰ ਬੀਤੇ ਸਮੇਂ ਦੇ ਵਿੱਚ ਫਰੇਟ ਰਿਸੈਸ਼ਨ ਤੇ ਹੋਰ ਸਾਰੇ ਜੋ ਟਰੱਕਿੰਗ ਇੰਡਸਟਰੀ ਦੇ ਹਾਲਾਤ ਚੱਲ ਰਹੇ ਆ, ਤੇ ਬਾਕੀ ਇਹਨਾਂ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਇਰਰੈਗੂਲੈਰਿਟੀਜ਼ ਦੇ ਕਥਿਤ ਦੋਸ਼ ਆ, ਉਹਦੇ ਕਰਕੇ ਕੰਮ ਜਿਹੜਾ ਉਹ ਡਿਪ ਹੋ ਗਿਆ ਸੀਗਾ। ਸੋ ਹੁਣ ਜਿਹੜੀ ਸਟੇਟ ਮੋਨੀਟਰ ਆ ਉਹ ਹੀ ਦੱਸ ਰਿਹਾ ਆ ਵੀ ਸਾਨੂੰ ਜਿਹੜਾ ਲੱਗਦਾ ਨਹੀਂ ਆ ਵੀ ਰੀਸਟਰਕਚਰਿੰਗ ਜਿਹੜੀ ਆ ਫਿਜ਼ੀਬਲ ਹੋ ਸਕਦੀ ਆ। ਯੈਲੋ ਕੰਪਨੀ ਅਮਰੀਕਾ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਸੀ, ਉਹ ਵੀ ਡੈਟ ਦੇ ਵਿੱਚ ਸੀਗੀ, ਤੇ ਉਹਨਾਂ ਦੇ ਵੀ ਜਿਹੜੇ ਐਸੈਟ ਆ ਬਾਅਦ ਚ ਸੇਲ ਕੀਤੇ ਗਏ ਸੀ। ਸੋ $1.6 ਬਿਲੀਅਨ ਦੇ ਜਿਹੜੇ ਰੀਸਟਰਕਚਰਿੰਗ ਪਲਾਨ ਸੀ ਪ੍ਰਾਈਡ ਗਰੁੱਪ ਦੇ, ਉਹ ਕਹਿੰਦੇ ਵੀ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ। ਲਿੰਕਡਇਨ ਦੇ ਉੱਤੇ ਜੌਲ ਪਰਿਵਾਰ ਦੇ ਦੁਆਰਾ ਉਹਨਾਂ ਨੇ ਜਿਹੜਾ ਲਿਖਿਆ, ਕਹਿੰਦੇ ਵੀ ਇਹ ਜਿਹੜੀ ਨਿਊਜ਼ ਦੇ ਵਿੱਚ ਸੱਚ ਨਹੀਂ ਆ, ਪਰ ਇਹ ਗਲੋਬ ਐਂਡ ਮੇਲ ਵਾਲੇ ਤੇ ਹੋਰ ਜਿਹੜੀਆਂ ਕਈ ਟਰੱਕਿੰਗ
ਨਿਊਜ਼ ਏਜੰਸੀਜ਼ ਆ ਇਹ ਰਿਪੋਰਟ ਜਿਹੜੀਆਂ ਉਹ ਕਰ ਰਹੀਆਂ ਆ। ਸੋ ਹੁਣ ਸੱਚਾਈ ਇਸ ਦੇ ਵਿੱਚ ਕੀ ਆ, ਇਹ ਥੋੜੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਹਾਲ ਦੀ ਘੜੀ ਗਲੋਬ ਐਂਡ ਮੇਲ ਦੀ ਮੰਨੀਏ ਤਾਂ ਇਹਨਾਂ ਦੇ ਐਸੈਟਸ ਆ ਉਹਨਾਂ ਨੂੰ ਵੇਚਿਆ ਜਾ ਸਕਦਾ ਆ। ਮਿਸ਼ੀਵਿਸ਼ੀ ਟਰੱਕਸ ਵਾਲਿਆਂ ਨੇ ਕਿਹਾ ਆ ਵੀ ਸਾਡਾ $93 ਮਿਲੀਅਨ ਕੈਨੇਡਾ ਦੇ ਵਿੱਚ ਕਰਜ਼ਾ ਆ ਉਹਨਾਂ ਦੇ ਸਿਰ ਤੇ, ਡਾਇਰੈਕਟ ਲੋਨ ਤੇ ਪ੍ਰਾਈਡ ਦਾ, ਤੇ $255 ਮਿਲੀਅਨ ਫਾਈਨੈਂਸਿੰਗ ਲੀਜ਼ਸ ਤੇ ਜਿਹੜੀਆਂ ਪੈਕੇਜ ਤੇ ਸੋਲਡ ਆਫ ਆ। ਮਿਸ਼ੀਵਿਸ਼ੀ ਵਾਲਿਆਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਬਹੁਤ ਸਾਰੇ ਜਿਹੜੇ ਟਰੱਕ ਆ ਉਹਨਾਂ ਦੀ ਡਬਲ ਬਿਨਿੰਗ ਹੋਈ ਆ, ਵੀ ਉਹਨਾਂ ਦੇ ਜਿਹੜੇ ਵਿਨ ਨੰਬਰ ਆ ਉਹ 2 ਵਾਰੀ ਇੱਕ ਤੋਂ ਅੱਗੇ ਜਿਹੜੇ ਸੈੱਲ ਕਰ ਦਿੱਤੇ ਗਏ। ਆਪਾਂ ਨੂੰ ਵੀ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਰੇਡੀਓ ਸਟੇਸ਼ਨ ਤੇ ਵੀ ਸਾਡਾ ਹੁਣ ਆਹ ਹੋ ਗਿਆ। ਸੋ ਆਪਾਂ ਤਾਂ ਇਨਫੋਰਮ ਕਰਦੇ ਰਹਿੰਦੇ ਆ, ਬਾਅਦ ਦੇ ਵਿੱਚ ਫਿਰ ਕਈ ਕਹਿੰਦੇ ਰਹਿੰਦੇ ਆ ਵੀ ਦੇਖੋ ਜੀ ਇਹ ਰੇਡੀਓ ਵਾਲੇ ਪਤਾ ਨਹੀਂ ਸਾਨੂੰ ਟਰੱਕਾਂ ਵਾਲਿਆਂ ਨੂੰ ਡਰਾਉਂਦੇ ਰਹਿੰਦੇ ਆ। ਹੁਣ ਜੋ ਇਹ ਖਬਰ ਆਪਾਂ ਕੁਝ ਮਹੀਨੇ ਪਹਿਲਾਂ ਵੀ ਕੀਤੀ ਸੀ, ਉਦੋਂ ਵੀ ਕਈ ਕਹਿੰਦੇ ਸੀ ਨਹੀਂ ਜੀ ਰੀਸਟਰਕਚਰਿੰਗ ਹੋਣੀ ਆ, ਤੁਸੀਂ ਐਵੇਂ ਮਾਰੀ ਜਾਂਦੇ ਆ। ਹੁਣ ਅੱਜ ਦੀ ਵੀ ਗਲੋਬ ਐਂਡ ਮੇਲ ਜਿਹੜੀ ਆ ਉਹ ਖੋਲ ਕੇ ਦੇਖ ਲਿਓ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਹੀ, ਕਮਲਾ ਹੈਰਿਸ, ਬੀਬੀ ਜਿਹੜੀ ਕਮਲਾ ਹੈਰਿਸ ਆ, ਵਾਈਸ ਪ੍ਰੈਜ਼ੀਡੈਂਟ, ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ। ਅੱਜ ਇੱਕ ਨਿਊਜ਼ਪੇਪਰ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਵੀ ਜਿਹੜੀ ਸ਼ਾਪ ਲਿਫਟਿੰਗ ਇੰਡਸਟਰੀ ਆ ਉਹ ਬੀਬੀ ਦੀ ਦੇਣ ਹੈਗੀ ਆ। ਉਹਦਾ ਕਾਰਨ ਇਹ ਆ ਵੀ ਇਹਨਾਂ ਦੇ ਸਮੇਂ ਦੇ ਦੌਰਾਨ ਜਦੋਂ ਇਹ ਅਟਾਰਨੀ ਜਨਰਲ ਸੀਗੇ 2011 ਤੋਂ 2017 ਤਾਈਂ, ਇਹਨਾਂ ਨੇ ਜਿਹੜੀ ਪ੍ਰੋਪੋਜੀਸ਼ਨ 47 ਆ $950 ਤੱਕ ਚੋਰੀ ਕਰਨ ਦਾ ਜਿਹੜਾ ਆ ਹਾਂ ਕਰ ਦਿੱਤੀ ਸੀ, ਜਿਹਦੇ ਕਰਕੇ ਜਿਹੜੇ ਲੋਕ ਕਹਿੰਦੇ ਵੀ ਅਸੀਂ ਤਾਂ ਨਿਆਣਿਆਂ ਨੂੰ ਕਿਸੇ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਆ, ਕਿਸੇ ਨੂੰ ਐਸਟਰੋਨੌਟ ਤੇ ਕਿਸੇ ਨੂੰ ਫਾਇਰ ਫਾਈਟਰ, ਕਿਸੇ ਨੂੰ ਡਾਕਟਰ, ਪਰ ਜੋ ਕੁਝ ਇਹ ਵਾਪਰਿਆ ਤਾਂ ਲੋਕ ਤਾਂ ਜਿਹੜੇ ਆ ਸ਼ਾਪ ਲਿਫਟਿੰਗ ਦੇ ਵਿੱਚ ਤੇ ਸਮੈਸ਼ ਐਂਡ ਗ੍ਰੈਬ ਬਿਜ਼ਨਸ ਵਿੱਚ ਦੇ ਇਨਵੋਲਵ ਹੋ ਗਏ। ਨਵੀਂ ਇੰਡਸਟਰੀ ਜਿਹੜੀ ਇੱਕ ਸ਼ੁਰੂ ਹੋ ਗਏ, ਜਿਹੜੇ ਚੋਰੀ ਦਾ ਸਮਾਨ ਜਿਹੜਾ ਵੇਚਦੇ, ਜਿਹੜੇ ਚੋਰੀ ਦਾ ਸਮਾਨ ਵੇਚਦੇ ਵੀ ਹੈਗੇ ਆ। ਹੁਣ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਮੈਂ ਸਭ ਤੋਂ ਸਖਤ ਜਿਹੜਾ ਆ ਕ੍ਰਾਈਮ ਬਿੱਲ ਤੇ ਸਭ ਤੋਂ ਸਖਤ ਇਮੀਗ੍ਰੇਸ਼ਨ ਦਾ ਜਿਹੜਾ ਬਿੱਲ ਆ ਉਹ ਲੈ ਕੇ ਆਉਂਗੀ। ਹਾਲਾਂਕਿ ਜਿਹੜੀ ਪਾਰਟੀ ਆ ਤੁਹਾਡੇ ਸਾਹਮਣੇ ਆ, ਡੈਮੋਕ੍ਰੇਟਿਕ ਪਾਰਟੀ, 1 ਮਿਲੀਅਨ ਲੋਕਾਂ ਨੇ ਸਾਈਨ ਕੀਤੇ ਆ ਪ੍ਰੋਪੋਜੀਸ਼ਨ 47 ਨੂੰ ਉੱਤੇ ਲਿਆਉਣ ਦੇ ਲਈ ਬੈਲਟ ਤੇ ਉਹ ਜਿਹੜਾ ਗਵਰਨਰ ਸਾਹਿਬ ਨੇ ਉਹਨੂੰ ਪਿੱਛੇ ਖਿੱਚ ਦਿੱਤਾ ਆ ਵੀ ਨਹੀਂ, ਇਹ ਨਹੀਂ ਕਰਨਾ ਹੈਗਾ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਹੁਣ ਜਿਹੜਾ ਕੈਲੀਫੋਰਨੀਆ ਦਾ ਸ਼ੀਸ਼ਾ ਹੀ ਜਿਹੜੇ ਰਿਪਬਲਿਕਨ ਆ ਉਹ ਪੂਰੇ ਅਮਰੀਕਾ ਨੂੰ ਦਿਖਾ ਰਹੇ ਵੀ ਭਾਈ ਆਹ ਕੈਲੀਫੋਰਨੀਆ ਸਟੇਟ ਤੋਂ ਆ, ਇਹ ਉੱਥੇ ਇੰਨਾ ਚਿਰ ਰਹੇ ਆ ਤੇ ਇਹਨਾਂ ਨੇ ਅਮਰੀਕਾ ਦਾ ਆਹ ਕੁਝ ਬਣਾ ਦੇਣਾ ਹੈਗਾ ਜੀ। ਇਹ ਦੱਸਦੇ ਜਾਈਏ ਜਿਹੜਾ ਹਰਜੋਤ ਸਿੰਘ ਜੀ, ਉਹ ਜਿਹੜਾ ਪ੍ਰੋਪ 47 ਰੀਫਾਰਮ ਆਊਗਾ ਜ਼ਰੂਰ, ਉਹ ਬੈਲਟ ਦੇ ਲਈ ਆਲਰੇਡੀ ਅਪਰੂਵ ਹੋ ਚੁੱਕਾ। ਇਹ ਆਪਣੇ ਪੱਧਰ ਦੇ ਉੱਤੇ ਬਿੱਲ ਇੱਕ ਵੱਖਰਾ ਉਸ ਤੇ ਉੱਤੋਂ ਦੀ ਲਿਆਉਣਾ ਚਾਹੁੰਦੇ ਸੀ, ਉਹ ਜਿਹੜਾ ਇਹਨਾਂ ਦਾ ਫੇਲ ਹੋ ਗਿਆ ਸੀਗਾ ਉਸ ਦੇ ਵਿੱਚ। ਸੋ ਹੋਪਫੁਲੀ ਨਵੰਬਰ ਦੇ ਵਿੱਚ ਲੋਕਾਂ ਨੂੰ ਇਹ ਜਿਹੜੀ ਆ ਪ੍ਰੋਪ 47 ਦੇ ਵਿੱਚ ਜਿਹੜੀਆਂ ਇਹ ਬੇਤੁਕੀਆਂ ਗੱਲਾਂ ਸੀਗੀਆਂ ਜਾਂ ਜਿਹਦੇ ਨਾਲ ਭੱਠਾ ਬੈਠਾ ਆ, ਉਸ ਨੂੰ ਵਾਪਸ ਲੈਣ ਦਾ ਜਿਹੜਾ ਉਹ ਮੌਕਾ ਲੋਕਾਂ ਨੂੰ ਮਿਲ ਜਾਊਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਜਿਹੜਾ ਬੰਦਾ, ਕੈਲੀਫੋਰਨੀਆ ਦੇ ਵਿੱਚ 1970 ਚ ਜਿਹੜੇ ਆ ਮਰਡਰ ਹੋਏ ਸੀ, 3 ਮਰਡਰ ਹੋਏ ਸੀ। ਇੱਕ ਬੰਦਾ ਉਸ ਮਾਮਲੇ ਵਿੱਚ ਹੁਣ ਫਾਈਨਲੀ ਚਾਰਜ ਕੀਤਾ ਗਿਆ ਆ। 1970 ਦੇ ਦਹਾਕੇ ਦੇ ਜਿਹੜੇ DNA ਮੈਚ ਆ ਹੁਣ ਇੱਕ ਬੰਦੇ ਦੇ ਨਾਲ ਮਿਲ ਗਿਆ ਆ। ਵਾਰਨ ਲੂਥਰ ਅਲੈਗਜ਼ੈਂਡਰ, 73 ਸਾਲਾਂ ਦਾ, ਦਹਾਕਿਆਂ ਬਾਅਦ 3 ਜਿਹੜੀਆਂ ਸਦਰਨ ਕੈਲੀਫੋਰਨੀਆ ਦੀਆਂ ਕੁੜੀਆਂ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਕਹਿੰਦੇ ਵੀ ਇਹ ਕੋਲਡ ਕੇਸ ਸੀਗਾ, ਪਰ ਡਿਟੈਕਟਿਵਸ ਨੂੰ DNA ਮੈਚ ਇਵੈਂਚੁਅਲੀ ਲੱਭ ਗਿਆ। ਇਸ ਮੌਕੇ ਵਾਰਨ ਲੂਥਰ ਅਲੈਗਜ਼ੈਂਡਰ ਡਾਇਮੰਡ ਹੈਡ ਮਿਸੀਸਿਪੀ ਵਿੱਚ ਰਹਿ ਰਿਹਾ ਸੀ। ਕੱਲ ਉਸ ਨੂੰ ਅਦਾਲਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। 3 ਇਸ ਦੇ ਉੱਤੇ ਕਾਊਂਟ ਲਾਏ ਗਏ ਫਰਸਟ ਡਿਗਰੀ ਮਰਡਰ ਦੇ, ਤੇ ਹੁਣ ਅਗਸਤ ਤੱਕ ਇਸ ਨੂੰ ਪੋਸਟਪੋਨ ਕੀਤਾ ਗਿਆ। ਵੈਂਚੂਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਅਲੈਗਜ਼ੈਂਡਰ ਇਸ ਟਾਈਮ ਵਿਦਆਊਟ ਬੇਲ ਜੇਲ੍ਹ ਦੇ ਵਿੱਚ ਅੰਦਰ ਡੱਕਿਆ ਹੈਗਾ ਆ। ਉਸ ਟਾਈਮ ਦੇ ਉੱਤੇ 1977 ਦੇ ਵਿੱਚ 3 ਕੁੜੀਆਂ, ਕਿੰਬਰਲੀ ਫ੍ਰਿਟਸ 18 ਸਾਲਾਂ ਦੀ, ਇਹ ਪੋਰਟ ਹਿਊਨੀਮੀ ਦੇ ਵਿੱਚ 29 ਮਈ 1977 ਨੂੰ ਮ੍ਰਿਤ ਪਾਈ ਗਈ ਸੀ। ਵੈਲਵਰਟ ਸੈਂਚਜ਼ 31 ਸਾਲਾਂ ਦੀ, ਵਿਲਾ ਮੋਟਰ ਕੋਰਟ ਦੇ ਵਿੱਚ ਇਹ 8 ਸਤੰਬਰ ਨੂੰ 1977 ਚ ਆਕਸਨੌਟ ਚ ਮ੍ਰਿਤ ਪਾਈ ਗਈ ਸੀ। ਲੋਰੇਨ ਰੋਡਰੀਗਜ਼ 21 ਸਾਲਾਂ ਦੀ, ਇਹ 27 ਦਸੰਬਰ 1977 ਦੇ ਵਿੱਚ ਇੱਕ ਬ੍ਰਿਜ ਦੇ ਉੱਤੇ ਜਿਹੜੀ ਆ ਇਨਕਾਰਪੋਰੇਟਡ ਏਰੀਆ ਦੇ ਵਿੱਚ ਮ੍ਰਿਤ ਪਾਈ ਗਈ ਸੀਗੀ। ਸੋ ਦੱਸਿਆ ਜਾਂਦਾ ਹੈ ਵੀ ਇਹ ਤਿੰਨੇ ਜਿਹੜੀਆਂ ਉਸ ਟਾਈਮ ਵੈਂਚੂਰਾ ਕਾਉਂਟੀ ਦੇ ਵਿੱਚ ਸੈਕਸ ਵਰਕਰ ਸੀਗੀਆਂ,
ਤੇ ਇਸ ਬੰਦੇ ਨੇ ਉਹਨਾਂ ਨੂੰ ਮਾਰਿਆ ਹੋ ਸਕਦਾ ਹੈ। ਸੋ ਇਵੈਂਚੁਅਲੀ DNA ਇੰਨੇ ਸਾਲਾਂ ਬਾਅਦ ਮੈਚ ਕਰ ਜਾਊਗਾ, ਇਸ ਬੰਦੇ ਨੂੰ ਵੀ ਸ਼ਾਇਦ ਜਿਹੜਾ ਉਹ ਪਤਾ ਨਹੀਂ ਹੋਊਗਾ। 1950-60 ਦੇ ਦਹਾਕੇ ਦੇ ਵਿੱਚ ਅਲੈਗਜ਼ੈਂਡਰ ਆਕਸਨੌਡ ਦੇ ਵਿੱਚ ਰਹਿੰਦਾ ਰਿਹਾ। ਉੱਥੇ ਮਿਡਲ ਸਕੂਲ, ਹਾਈ ਸਕੂਲ ਉਹਨੇ ਕੀਤਾ। ਫਿਰ ਦੁਬਾਰਾ 1970 ਦੇ ਦਹਾਕੇ 'ਚ ਉੱਥੇ ਰਹਿਣ ਦੇ ਲਈ ਆਇਆ ਸੀ ਤੇ ਫਿਰ ਇਵੈਂਚੁਅਲੀ ਇਹ ਮਿਸੀਸਿਪੀ ਚਲਾ ਗਿਆ। ਕਹਿੰਦੇ ਵੀ ਇਹ ਲੌਂਗ ਹਾਲ ਕ੍ਰਾਸ ਕੰਟਰੀ ਟਰੱਕ ਡਰਾਈਵਰ ਸੀਗਾ ਤੇ ਇਹ ਹੁਣ ਅਥਾਰਟੀਜ਼ ਇਹ ਵੀ ਮੰਨਦੀਆਂ ਆ ਵੀ ਹੋ ਸਕਦਾ ਵੀ ਇਸਨੇ ਹੋਰ ਸੂਬਿਆਂ ਦੇ ਵਿੱਚ ਵੀ ਇਦਾਂ ਦੇ ਕਾਰੇ ਕੀਤੇ ਹੋਣ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਵੀ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਅਗਲੇ ਵੀਕ ਦੇ ਵਿੱਚ ਮੌਸਮ ਥੋੜ੍ਹੇ ਜਿਹਾ ਕਰਵਟ ਬਦਲੇਗਾ। ਜੋ 100+ ਟੈਂਪਰੇਚਰਸ ਵੈਲੀ ਦੇ ਵਿੱਚ ਚੱਲ ਰਹੇ ਆ, ਉੱਥੋਂ ਜਿਹੜੀ ਆ ਲੋਕਾਂ ਨੂੰ ਰਾਹਤ ਮਿਲ ਸਕਦੀ ਆ। ਬਾਕੀ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਕਈ ਜਿਹੜੀਆਂ ਅੱਗਾਂ ਆ ਉਹ ਲਗਾਤਾਰ ਬਲ ਰਹੀਆਂ ਆ, ਜਿਨ੍ਹਾਂ ਨੂੰ ਫਾਇਰ ਫਾਈਟਰਸ ਬੁਝਾਉਣ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਤੇ ਮਾਰਕੀਟਸ ਦਾ ਜੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਵੀਕਐਂਡ ਤੋਂ ਪਹਿਲਾਂ 51 ਪੁਆਇੰਟ ਵੱਧ ਕੇ 39,498 ਤੇ ਬੰਦ ਹੋਇਆ। S&P 25 ਪੁਆਇੰਟ ਵੱਧ ਕੇ 5344 ਦੇ ਉੱਤੇ। ਨੈਸਡੈਕ 85 ਪੁਆਇੰਟ ਵੱਧ ਕੇ 16,745 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2470 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 3.94%। ਕ੍ਰਿਪਟੋ ਕਰੰਸੀ 60,571 ਤੇ ਇਥੀਰੀਅਮ 2500 ਤੇ $64 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਿਆਰ ਸਾਰਿਆਂ ਨੂੰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।